ਲੰਗਾ ਅਕਾਲੀ ਦਲ ਦੇ ਸਾਬਕਾ ਮੰਤਰੀ ਰਹੇ ਨੇ। ਉਹਨਾਂ ਦੇ ਪੁੱਤ ਨੂੰ ਤੇ 5 ਹੋਰ ਜਣਿਆਂ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ। ਸੋ ਇਸ ਖਬਰ ਨੇ ਤਰਥੱਲੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤ ਸਣੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 42 ਗ੍ਰਾਮ ਜਿਹੜੀ ਹੈਰੋਇਨ ਆ ਉਹ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੇ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ। ਪੁਰਾਣੇ ਬੱਸ ਅੱਡੇ ਕੋਲ ਹੋਟਲ ਦੇ ਇੱਕ ਕਮਰੇ ਦੇ ਵਿੱਚ ਛਾਪਾ ਮਾਰਿਆ ਸੀਗਾ ਤੇ ਉਦੋਂ ਇਹ ਗ੍ਰਿਫਤਾਰੀਆਂ ਹੋਈਆਂ। ਮੁੱਖ ਮੁਲਜ਼ਮ ਦੀ ਪਛਾਣ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ 37 ਸਾਲਾਂ ਵਜੋਂ ਹੋਈ ਹੈ। ਬਾਕੀ 4 ਮੁਲਜ਼ਮ ਅਜੇ ਕੁਮਾਰ, ਸ਼ੁਭਮ ਕੌਸ਼ਲ, ਬਲਵਿੰਦਰ ਪੰਜਾਬ ਦੇ ਰਹਿਣ ਵਾਲੇ ਨੇ ਤੇ ਇੱਕ ਹੋਰ ਮੁਲਜ਼ਮ ਅਬਨੀ, ਇਹਦਾ ਸੰਬੰਧ ਹਿਮਾਚਲ ਦੇ ਨਾਲ ਹੈ। ਮੁਲਜ਼ਮਾਂ ਦੇ ਖਿਲਾਫ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ NDPS ਦੇ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਪ੍ਰਕਾਸ਼ ਸਿੰਘ ਨੂੰ ਹੈਰੋਇਨ ਰੱਖਣ ਦੇ ਦੋਸ਼ ਦੇ ਵਿੱਚ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਚਰਚਾ ਵੀ ਹੈ, ਉਹ ਇਹ ਹੈ ਕਿ ਇਹ ਅਕਾਲੀ ਮੰਤਰੀ ਦਾ ਮੁੰਡਾ ਦੱਸਿਆ ਜਾਂਦਾ, ਪਰ ਇਹ ਜਿਹੜਾ ਸਿਰ ਤੋਂ ਮੁੰਨ ਹੈ। ਸੋ ਉਹ ਕਹਿੰਦੇ ਕਿ ਅਕਾਲੀ ਦਲ ਦੀ ਵਿਰਾਸਤ ਤੁਸੀਂ ਅਗਲੀ ਦੇਖ ਲਓ। ਦੂਜਾ ਹੈ ਕਿ ਪਹਿਲਾਂ ਵੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਦੇ ਕੁਝ ਪਰਿਵਾਰਕ ਮੈਂਬਰ ਇਹੋ ਜਿਹੇ ਮਸਲਿਆਂ ਦੇ ਵਿੱਚ ਫਸੇ ਨੇ। ਹਾਲਾਂਕਿ ਤੁਹਾਨੂੰ ਯਾਦ ਹੋਣਾ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਮਿਨਿਸਟਰ ਦਾ 6000 ਕਰੋੜ ਦੀ ਜਿਹੜੀ ਡਰੱਗ ਹੋਈ ਸੀਗੀ, ਉਸ ਮਾਮਲੇ ਦੇ ਵਿੱਚ ਜਗਦੀਸ਼ ਭੋਲੇ ਹੋਰਾਂ ਨੇ ਜਾਂ ਹੋਰ ਜਿਹੜੇ ਚਾਹਲ ਵਰਗੇ ਲੋਕ ਸੀ ਉਹਨਾਂ ਨੇ ਉਂਗਲਾਂ ਕੀਤੀਆਂ ਸੀ ਬਿਕਰਮਜੀਤ ਸਿੰਘ ਮਜੀਠੀਆ ਵੱਲ। ਉਹਦੀ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਲਾਏ ਸੀ ਬੋਰਡ ਕਿ ਮੈਂ ਵੀ ਕਹਿਣਾ ਮਜੀਠੀਆ ਨਸ਼ੇ ਦਾ ਤਸਕਰਾ, ਮੈਂ ਵੀ ਕਹਿਣਾ। ਉਹ ਬਾਅਦ ਦੇ ਵਿੱਚ ਉਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਲਈ ਸੀਗੀ। ਖੈਰ, ਪਰ ਹੁਣ ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖਿਆ ਕਿ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਗੁਰਦੀਪ ਰਾਣੋ ਵਾਲਾ ਮਾਮਲਾ ਤੁਹਾਡੇ ਯਾਦ ਹੋਣਾ, ਉਹਨੇ ਵੀ ਪੰਜਾਬ ਦੇ ਕਈ ਹਾਈ ਪ੍ਰੋਫਾਈਲ ਫੈਮਲੀਜ਼ ਦੇ ਵੱਲ ਇਸ਼ਾਰਾ ਕੀਤਾ ਸੀਗਾ। ਇੱਥੋਂ ਤੱਕ ਕਿ ਗੱਲਾਂ ਜਦੋਂ ਗੁਰਦੀਪ ਰਾਣੋ ਉਸ ਮਾਮਲੇ ਬਾਰੇ ਤੁਹਾਨੂੰ ਤਾਂ ਕਰਕੇ ਯਾਦ ਹੋਣਾ ਕਈ ਲੋਕਾਂ ਨੂੰ ਕਿਉਂਕਿ ਰਣਜੀਤ ਬਾਵਾ ਜਿਹੜੇ ਸਿੰਗਰ ਨੇ ਉਹਨਾਂ ਦੇ ਇੱਕ ਫੋਟੋ ਤੇ ਵਿਵਾਦ ਹੋ ਗਿਆ ਸੀਗਾ। ਉਹਦੀ ਰਾਣੋ ਨਾਲ ਫੋਟੋ ਸੀ ਰਣਜੀਤ ਬਾਵੇ ਦੀ, ਤੇ ਉਹ ਲੋਕਾਂ ਨੇ ਜਾਂ ਜਿਹੜੇ ਹੁਣ ਵਿਰੋਧੀ ਵੀ ਹੁੰਦੇ ਨੇ ਰਣਜੀਤ ਬਾਵਾ ਜਿਸ ਤਰੀਕੇ ਨਾਲ ਬੋਲਦੇ ਨੇ ਪੰਜਾਬ ਦੇ ਜਾਂ ਕਿਸਾਨੀ ਦੇ ਹੱਕ ਦੇ ਵਿੱਚ ਕੌਮ ਦੀ ਵੀ ਗੱਲ ਕਰਦੇ ਨੇ, ਤਾਂ ਉਹਨਾਂ ਨੇ ਉਹਦੇ ਉੱਤੇ ਦੂਸ਼ਣਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ। ਫਿਰ ਰਣਜੀਤ ਬਾਵਾ ਨੇ ਸਫਾਈ ਦਿੱਤੀ ਕਿ ਮੇਰੇ ਇੱਕ ਗੀਤ ਦਾ ਸ਼ੂਟ ਹੋਇਆ ਸੀ ਲੁਧਿਆਣੇ ਦੇ ਵਿੱਚ। ਉਹ ਸ਼ੂਟ ਹੋਇਆ ਸੀ, ਉਹਦੇ 'ਚ ਇੱਕ ਕੋਠੀ, ਬਹੁਤ ਵੱਡੀ ਕੋਠੀ ਦੇ ਵਿੱਚ ਉਹ ਸ਼ੂਟਿੰਗ ਹੋਈ ਸੀਗੀ ਤੇ ਉਦੋਂ ਸ਼ੂਟਿੰਗ ਦੇ ਦਰਮਿਆਨ ਬਾਅਦ ਦੇ ਵਿੱਚ ਉਹਨੇ ਉਹ ਗਾਣਾ ਵੀ ਸਾਂਝਾ ਕੀਤਾ ਜਿਹਦੇ ਵਿੱਚ ਉਹ ਓਪਨ ਏਅਰ ਦੇ ਵਿੱਚ ਸੋਫਾ ਲੱਗਿਆ ਹੋਇਆ ਤੇ ਕੋਈ ਗਾਣਾ ਮੇਰੇ ਯਾਦ ਨਹੀਂ ਕਿਹੜਾ ਸੀਗਾ, ਪਰ ਉਹਨੇ ਉਹ ਗਾਣੇ ਦੀ ਵੀਡੀਓ ਰਿਲੀਜ਼ ਕੀਤੀ ਕਿ ਆਹ ਵੀਡੀਓ ਸੀ ਇਸ ਦੀ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀਗੇ ਤਾਂ ਉਦੋਂ ਇਸ ਬੰਦੇ ਨੇ ਮੇਰੇ ਨਾਲ ਫੋਟੋ ਖਿਚਵਾਈ। ਫੋਟੋ ਤਾਂ ਹੁਣ ਕਲਾਕਾਰ ਮੈਂ ਬੰਦਾ ਤੇ ਮੇਰੇ ਨਾਲ ਹਰ ਰੋਜ਼ ਸੈਂਕੜੇ ਲੋਕ ਫੋਟੋਆਂ ਖਿਚਾਉਂਦੇ ਨੇ। ਸੋ ਖੈਰ ਉਦੋਂ ਤਾਂ ਉਹ ਮਾਮਲਾ ਸ਼ਾਂਤ ਹੋ ਗਿਆ, ਪਰ ਬਾਅਦ ਦੇ ਵਿੱਚ ਇਸ ਕੇਸ ਦੀ ਜਦੋਂ ਜਾਂਚ ਚੱਲ ਰਹੀ ਸੀ, ਗੁਰਦੀਪ ਰਾਣੋ ਵਾਲੇ ਮਾਮਲੇ ਦੀ ਮੈਂ ਗੱਲ ਕਰ ਰਿਹਾ, ਉਦੋਂ ਜਾਂਚ ਦੇ ਦਰਮਿਆਨ ਮਨੋਰੰਜਨ ਇੰਡਸਟਰੀ, ਇੰਟਰਟੇਨਮੈਂਟ ਇੰਡਸਟਰੀ ਤੇ ਪੁਲਿਸ ਦੇ ਕੁਝ ਉੱਚ ਆਲਾ ਅਫਸਰਾਂ ਦੇ ਵੀ ਨਾਂ ਆਏ ਸੀ। ਇੱਥੋਂ ਤੱਕ ਕਿ ਗੈਰ ਸਮਾਜਿਕ ਕੁਝ ਕੰਮਾਂ ਦਾ ਵੀ ਜ਼ਿਕਰ ਹੋਇਆ ਸੀਗਾ। ਕਿਸੇ ਨੂੰ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ, ਉਹ ਸਿਆਸਤਦਾਨਾਂ ਜਾਂ ਉੱਚ ਅਫਸਰਾਂ ਨੂੰ ਕਈ ਹੋਰ ਗੈਰ ਸਮਾਜੀ ਜਿਹਨੂੰ ਆਪਾਂ ਕਹਿ ਨਹੀਂ ਸਕਦੇ ਇੱਥੇ ਉਸ ਗੱਲ ਨੂੰ, ਤਾਂ ਉਹ ਵੀ ਕੰਮ ਉਹਨਾਂ ਦੇ ਵਿੱਚ ਸ਼ਾਮਲ ਕੀਤੇ ਗਏ ਸੀ। ਕਿਤੇ ਉਂਗਲ ਉੱਠੀ ਸੀ, ਪਰ ਬਾਅਦ ਦੇ ਵਿੱਚ ਉਸ ਜਾਂਚ ਦਾ ਕੀ ਬਣਿਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ। ਇਸੇ ਤਰ੍ਹਾਂ ਕਈ ਹੋਰ ਮਾਮਲਿਆਂ ਦੀ ਉਦਾਹਰਨ ਤਾਂ ਇੱਥੇ ਦਿੱਤੀ ਜਾ ਸਕਦੀ ਜਿੱਥੇ ਹਾਈ ਪ੍ਰੋਫਾਈਲ ਲੋਕ, ਹਾਈ ਪ੍ਰੋਫਾਈਲ ਜਿਹੜੀਆਂ ਫੈਮਲੀਜ਼ ਨੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ ਨੇ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸ਼ਾਹਰੁਖ ਖਾਨ ਦੇ ਜਿਹੜੇ ਮੁੰਡੇ ਨੂੰ ਵੀ ਫਸਾ ਦਿੱਤਾ ਸੀ, ਬਾਅਦ ਦੇ ਵਿੱਚ ਇੱਕ ਅਧਿਕਾਰੀ ਤੇ ਉਂਗਲ ਉੱਠੀ ਸੀ ਕਿ ਇਹਨੇ ਫਸਾਇਆ। ਹੁਣ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਅਕਾਲੀ ਦਲ ਇਸ ਵੇਲੇ 2 ਮੁਹਾਜਾਂ ਤੇ ਘਿਰਿਆ ਹੋਇਆ। ਇੱਕ ਪਾਸੇ ਮਾਲਵੇ ਦੇ ਵਿੱਚ ਸਾਬਕਾ ਮੰਤਰੀ ਹੈ ਸਿਕੰਦਰ ਸਿੰਘ ਮਲੂਕਾ, ਉਹਦੇ ਨੂੰਹ ਪੁੱਤ ਨਹੀਂ ਮੰਨ ਰਹੇ। ਅਕਾਲੀ ਦਲ ਦੇ ਲੀਡਰਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ ਨੇ, ਇੰਨੇ ਤਰਲੇ ਪਾਏ ਨੇ। ਦੂਜੇ ਪਾਸੇ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਨਾਲ ਜੁੜੀ ਇੱਕ ਖਬਰ ਅਕਾਲੀ ਦਲ ਦੇ ਲਈ ਨਮੋਸ਼ੀ ਦਾ ਕਾਰਨ ਬਣੀ ਹੈ। ਸੁੱਚਾ ਸਿੰਘ ਲੰਗਾਹ ਦਾ ਵੀ ਇੱਕ ਕਰਤੂਤ ਤੁਹਾਨੂੰ ਯਾਦ ਹੋਣੀ ਹੈ, ਉਹ ਵੀ ਬਹੁਤ ਵੱਡੀ ਨਮੋਸ਼ੀ ਦਾ ਕਾਰਨ ਬਣੀ ਸੀ। ਸੋ ਪੰਜਾਬ ਦੇ ਵਿੱਚ ਨਸ਼ਾ ਆਪਾਂ ਕਹਿੰਦੇ ਆ, ਪਰ ਬਹੁਤ ਲੋਕ ਉਦੋਂ ਵੀ ਤੁਸੀਂ ਕਹਿੰਦੇ ਸੀਗੇ ਕਿ ਤੁਸੀਂ ਪੰਜਾਬ ਨੂੰ ਨਿੰਦ ਰਹੇ ਹੋ, ਭੰਨ ਰਹੇ ਹੋ। ਜੇਕਰ ਸਾਨੂੰ ਕੋਈ ਰੋਗ ਲੱਗਿਆ, ਜੇਕਰ ਸਾਨੂੰ ਕੋਈ ਅਲਾਮਤ ਚੁੰਬੜ ਗਈ ਹੈ ਤੇ ਅਸੀਂ ਉਹਦਾ ਅਲਾਮਤ ਦਾ ਜ਼ਿਕਰ ਹੀ ਨਾ ਕਿਸੇ ਕੋਲੇ ਕਰਾਂਗੇ ਤਾਂ ਉਹ ਅਲਾਮਤ ਵੱਧਦੀ ਜਾਊਗੀ। ਆਪਾਂ ਬੇਸ਼ੱਕ ਸੋਸ਼ਲ ਮੀਡੀਆ ਤੇ ਇਸ ਘਟਨਾ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਪੜ੍ਹ ਰਹੇ ਹਾਂ, ਬਹੁਤ ਗੱਲਾਂ ਲੋਕ ਕਰ ਰਹੇ ਨੇ, ਪਰ ਅਸਲ ਦੇ ਵਿੱਚ ਸਾਨੂੰ ਠੀਕ ਹੈ
ਪੋਲੀਟੀਕਲ ਲੋਕਾਂ ਨੂੰ ਜ਼ਿੰਮੇਵਾਰ ਕਰਾਰ ਦੇਣਾ ਚਾਹੀਦਾ। ਪੋਲੀਟੀਕਲ ਲੋਕ, ਪਰ ਅੱਜ ਕੱਲ੍ਹ ਇਸ ਬਿਮਾਰੀ ਤੋਂ ਤਾਂ ਸਾਰੇ ਹੀ ਪੀੜਤ ਨੇ ਨਾ। ਹੁਣ ਇਹ ਪੋਲੀਟੀਕਲ ਫੈਮਿਲੀ ਤੋਂ ਇਹ ਪ੍ਰਕਾਸ਼ ਸਿੰਘ ਆ ਜਿਹੜਾ ਇਹਦਾ ਪਿਓ ਸੁੱਚਾ ਸਿੰਘ ਲੰਗਾ ਹੈ, ਪਰ ਅਸਲ ਦੇ ਵਿੱਚ ਤੁਸੀਂ ਪਿੰਡ ਦੇ ਵਿੱਚ ਕਿਸੇ ਮਾਤੜ ਵੱਲ ਚਲੇ ਜਾਓ, ਉਹਦਾ ਜਿਹਦੇ ਕੋਲੇ ਕੋਈ ਕਿੱਲਾ ਪੈਲੀ ਹੈ, ਕਿਸੇ ਕੋਲੇ ਕਨਾਲ ਹੈ, ਉਹਨਾਂ ਨੇ ਘਰ ਦੇ ਜੰਗਲੇ ਤੱਕ ਵੇਚਤੇ ਹੈਰੋਇਨ ਤੇ ਲੱਗਿਆ ਨੇ। ਅੱਜ ਚਿੱਟੇ ਨਾਲ ਹੀ ਜੁੜੀ ਇੱਕ ਹੋਰ ਬੜੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਤੋਂ। ਨਸ਼ਾ ਤਸਕਰਾਂ ਨੇ ਬੇਖੌਫ ਹੋ ਕੇ ਨਸ਼ਾ ਤਸਕਰੀ ਕਰ ਰਹੇ ਨੇ ਤੇ ਬਕਾਇਦਾ ਤੌਰ ਤੇ ਸਰਕਾਰੀ ਇਮਾਰਤਾਂ ਉੱਤੇ ਨਸ਼ੇ ਮਿਲਣ ਵਾਲੀਆਂ ਥਾਵਾਂ ਤੇ ਲਿਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਇਹਦੇ ਪਿਛਲੇ ਪਾਸੇ ਕਲੋਨੀ ਆ, ਉਹਦੇ ਪਾਰਕ ਤੇ ਆਂਗਣਵਾੜੀ ਸੈਂਟਰ ਦੀਆਂ ਕੰਧਾਂ ਤੇ ਨਸ਼ਾ ਮਿਲਣ ਵਾਲੀਆਂ ਥਾਵਾਂ ਤੇ ਲਿਖਿਆ, ਤੇ ਇੱਥੇ ਲਿਖਿਆ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਪਿੰਡਾਂ ਪੰਜਾਬ ਦੇ ਵਿੱਚ ਦੇਖਿਆ ਹੁੰਦਾ ਕਿ ਸਿਵਲ ਹਸਪਤਾਲ ਉਹ ਐਰੋ ਬਣਿਆ ਹੁੰਦਾ, ਸਿਵਲ ਸਕੱਤਰੇਤ ਐਰੋ ਤੀਰ ਦਾ ਨਿਸ਼ਾਨ ਬਣਿਆ ਹੁੰਦਾ, ਡਾਕਖਾਨਾ ਇੱਧਰ ਹੈ, ਪੁਲਿਸ ਥਾਣਾ ਉੱਧਰ ਹੈ, ਐ ਇਸ ਤਰੀਕੇ ਦੇ ਐਰੋ ਬਣਾਏ ਗਏ ਨੇ। ਚਿੱਟਾ ਲਵੋ 1.5 ਕਿਲੋਮੀਟਰ ਤੇ 1 ਕਿਲੋਮੀਟਰ ਤੇ, ਫਿਰ ਉਹ ਮੈਪ ਸਮਝਾਇਆ ਹੋਇਆ ਕਿ ਫਲਾਣਾ ਨੰਬਰ ਚੌਂਕ ਤੋਂ ਰਾਈਟ ਕਰਨਾ, ਫਲਾਣੇ ਨੰਬਰ ਚੌਂਕ ਤੋਂ ਫਲਾਂ ਚੌਂਕ ਤੋਂ ਲੈਫਟ ਕਰਨਾ। ਸੋ ਇਸ ਤਰ੍ਹਾਂ ਬਾਜੀਗਰ ਬਸਤੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਸ਼ੇ ਦਾ ਸਭ ਤੋਂ ਵੱਧ ਪ੍ਰਭਾਵ ਹੈ, ਤੇ ਇਸ ਕਲੋਨੀ ਦੇ ਲੋਕ ਕਈ ਵਾਰੀ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਨੇ, ਪਰ ਬਾਵਜੂਦ ਇਸ ਦੇ ਨਸ਼ੇ ਦੀ ਵਿਕਰੀ ਘਟ ਨਹੀਂ ਰਹੀ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪਾਰਕ ਤੇ ਆਂਗਣਵਾੜੀ ਸੈਂਟਰ ਦੀ ਕੰਧ ਤੇ ਕਿਸੇ ਸ਼ਰਾਰਤੀ ਨੇ ਚਿੱਟਾ ਮਿਲਣ ਵਾਲੀਆਂ ਥਾਵਾਂ ਦੇ ਵੇਰਵੇ ਲਿਖੇ ਹੋਏ ਸਨ ਤੇ ਉੱਥੋਂ ਨਸ਼ਾ ਖਰੀਦਣ ਦੇ ਲਈ ਕਿਹਾ ਗਿਆ ਸੀ। ਉਹ ਕਹਿੰਦੇ ਕਿ ਮੁੱਢਲੀ ਪੜਤਾਲ ਅਸੀਂ ਕੀਤੀ ਹੈ, ਸ਼ਰਾਰਤ ਜਾਪਦੀ ਹੈ, ਪਰ ਹੁਣ ਅਸੀਂ ਪੜਤਾਲ ਕਰ ਰਹੇ ਹਾਂ ਤੇ ਜਿਹੜੀ ਇਸ਼ਤਿਹਾਰਬਾਜ਼ੀ ਹੈ ਉਹਨੂੰ ਮਿਟਾ ਦਿੱਤਾ ਗਿਆ। ਕੰਧਾਂ ਤੇ ਇਸ਼ਤਿਹਾਰਬਾਜ਼ੀ ਪੱਕੇ ਲਾਲ ਰੰਗ ਦੇ ਨਾਲ ਕੀਤੀ ਗਈ ਸੀ। ਕਲੋਨੀ ਵਾਸੀਆਂ ਨੇ ਦੱਸਿਆ ਕਿ ਕੰਧਾਂ ਤੇ ਜਿਨ੍ਹਾਂ ਥਾਵਾਂ ਦਾ ਜ਼ਿਕਰ ਕੀਤਾ ਗਿਆ ਉੱਥੇ ਵਾਕਈ ਪਿਛਲੇ ਕਈ ਸਾਲਾਂ ਤੋਂ ਬੇਰੋਕ ਟੋਕ ਨਸ਼ਾ ਵਿਕ ਰਿਹਾ, ਪਰ ਤਸਕਰ ਅਜੇ ਵੀ ਪੁਲਿਸ ਦੇ ਹੱਥ ਨਹੀਂ ਲੱਗੇ। ਸੋ ਇੱਥੇ ਕਿਸੇ ਮਾਤੜ ਜ਼ਿਮੀਂਦਾਰ ਨੇ, ਕਿਸਾਨ ਭਰਾ ਨੇ, ਕਿਸੇ ਨੇ ਕੋਈ 40-50 ਹਜ਼ਾਰ ਰੁਪਇਆ ਦੇਣਾ ਹੋਵੇ ਬੈਂਕ ਦਾ, ਤੇ ਉਹਦੇ ਘਰੇ ਪੁਲਿਸ, ਉਹਦੇ ਘਰੇ ਉਹ ਅਮਲਾ ਜਿਹੜਾ ਫਾਲਾ ਬੈਂਕ ਦਾ ਉਹ ਆ ਢੁਕਦੇ ਆ। ਪਰ ਜਿਹੜੀਆਂ ਸਮਾਜਿਕ ਕ੍ਰਿਤੀਆਂ ਨੇ, ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਨੇ, ਅਸਲ ਦੇ ਵਿੱਚ ਕਰਜ਼ਾ ਲੈਣਾ ਤਾਂ ਗੈਰ ਕਾਨੂੰਨੀ ਵੀ ਨਹੀਂ ਹੈ, ਹਾਂ ਮੋੜਨਾ ਚਲੋ ਠੀਕ ਹੈ, ਪਰ ਉਹ ਕਾਰਵਾਈਆਂ ਲਗਾਤਾਰ ਜਾਰੀ ਹੈ। ਤੇ ਫਿਰ ਅਸੀਂ ਕਿਹਨੂੰ ਦੋਸ਼ ਦੇਈਏ? ਵਿਵਸਥਾ ਨੂੰ ਦੋਸ਼ ਦੇਈਏ, ਸਿਸਟਮ ਨੂੰ ਦੋਸ਼ ਦੇਈਏ? ਉਹ ਰਣਜੀਤ ਬਾਵੇ ਦਾ ਤਾਂ ਗਾਣਾ ਹੀ ਸੀ ਜਿਹਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਯਾਰ ਉਹ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਵਿਕਦਾ। ਲੋਕ ਤਾਂ ਇੱਥੇ ਮੈਪ ਸਮਝਾ ਰਹੇ ਨੇ, ਨੈਵੀਗੇਸ਼ਨ ਲਾਉਣ ਦੀ ਵੀ ਲੋੜ ਨਹੀਂ ਹੈ। ਉਹ ਤਸਵੀਰ ਦੇਖੋ ਤੁਸੀਂ, ਆਂਗਣਵਾੜੀ ਸੈਂਟਰ ਦੀ ਜਿਹੜੀ ਕੰਧ ਹੈ, ਸਰਕਾਰੀ ਇਮਾਰਤ ਹੈ, ਉੱਥੇ ਲਿਖਿਆ ਹੋਇਆ ਚਿੱਟਾ ਲਵੋ 1 ਕਿਲੋਮੀਟਰ ਇੱਧਰ ਨੂੰ ਜਾ ਕੇ, ਉਸ ਤੋਂ ਬਾਅਦ ਆ ਇੰਨੇ ਨੰਬਰ ਚੌਂਕ ਆ, 2 ਨੰਬਰ ਸ਼ਾਇਦ ਚੌਂਕ ਦਾ ਨਾਮ ਲਿਖਿਆ ਹੋਇਆ, ਉਸ ਤੋਂ ਬਾਅਦ ਲੈਫਟ ਕਰੋ, ਰਾਈਟ ਕਰੋ, ਉਹ ਸਾਰੇ ਐਰੋ ਸਮਝਾਏ ਹੋਏ ਨੇ। ਸੋ ਨਿਸ਼ਾਨਦੇਹੀਆਂ ਕੀਤੀਆਂ ਪਈਆਂ ਨੇ। ਦੂਜੇ ਪਾਸੇ ਪੁਲਿਸ ਵਾਲੇ ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਆ, ਕਹਿੰਦੇ ਸਾਨੂੰ ਫੜਾਓ, ਸਾਨੂੰ ਦੱਸੋ ਕਿਹੜਾ ਬੰਦਾ ਨਸ਼ਾ ਵੇਚਦਾ। ਜਦੋਂ ਲੋਕ ਦੱਸ ਦਿੰਦੇ ਆ, ਪੁਲਿਸ ਉਹਨਾਂ ਤੇ ਪਰਚਾ ਕਰੇ ਨਾ ਕਰੇ, ਪਰ ਉਹਨਾਂ ਦੇ ਘਰੇ ਆ ਕੇ ਤਸਕਰ ਲੱਤਾਂ ਬਾਹਾਂ ਜ਼ਰੂਰ ਤੋੜ ਜਾਂਦੇ ਆ। ਆਪਾਂ ਸੰਗਰੂਰ ਦੀ ਇੱਕ ਖਬਰ ਵੀ ਸਾਂਝੀ ਕੀਤੀ ਸੀ, ਜਿੱਥੇ ਸ਼ਰਾਬ ਤਸਕਰਾਂ ਨੇ ਬੜੀ ਬੇਰਹਿਮੀ ਦੇ ਨਾਲ ਇੱਕ ਨੌਜਵਾਨ ਨੂੰ ਕੁੱਟਿਆ ਸੀ, ਉਹਦੀਆਂ ਲੱਤਾਂ। ਸਾਈਕਲ ਚਲਾਇਆ ਹੋਣਾ ਸਾਰਿਆਂ ਨੇ ਤੁਸੀਂ, ਸਾਈਕਲ ਦੀ ਜਿਹੜੀ ਗਰਾਰੀ ਹੁੰਦੀ ਆ ਅਗਲੀ, ਉਹਦੇ ਨਾ ਜਿੱਥੇ ਚੇਨ ਚੱਲਦੀ ਹੈ, ਉਹ ਬਹੁਤ ਦੰਦੇ ਤਿੱਖੇ ਹੁੰਦੇ ਆ, ਮਤਲਬ ਐਡੇ ਤਿੱਖੇ ਹੁੰਦੇ ਆ ਕਿ ਉਹ ਜੇ ਇੱਕ ਸਰੀਰ ਦੇ ਅੰਗ ਤੇ ਵਾਜੇ ਜਾਂ ਕਦੇ ਕੱਦੂ ਪਿੱਠ ਤੇ ਮਾਰ ਕੇ ਦੇਖੋ ਤਾਂ ਉਹ ਸ਼ੇਕ ਕਰ ਦਿੰਦਾ, ਬਹੁਤ ਭੈੜਾ। ਉਸ ਉਹ ਗਰਾਰੀ ਨੂੰ ਇੱਕ ਬਹੁਤ ਭੈੜੇ ਹਥਿਆਰ ਦੇ ਨਾਲ ਵੈਲਡ ਕਰਕੇ, ਇੱਕ ਡੰਡੇ ਨਾਲ, ਜਿਹਨੂੰ ਆਪਾਂ ਟਕੂਆ ਕਹਿ ਦਿੰਦੇ ਆ, ਉਹਦੇ ਨਾਲ ਵੈਲਡ ਕਰਕੇ ਉਹਦੇ ਨਾਲ ਉਹ ਮੁੰਡਾ ਕੁੱਟਿਆ ਗਿਆ। ਉਹਨੂੰ ਸਿੱਧੀਆਂ ਮਾਰੀਆਂ ਉਹਦੀ ਲੱਤ ਦੇ ਉੱਤੇ, ਉਹ ਤੁਰ ਨਹੀਂ ਸਕਿਆ ਹਾਲੇ ਤੱਕ। ਬਹੁਤ ਬਹੁਤ ਮੇਰੇ ਖਿਆਲ 6-7 ਮਹੀਨੇ ਪੁਰਾਣੀ ਗੱਲ ਹੈ। ਤੁਸੀਂ ਗੂਗਲ ਤੇ ਚੈੱਕ ਕਰੋਗੇ ਤਾਂ ਤੁਹਾਨੂੰ ਉਹ ਘਟਨਾ ਦੇ ਵੇਰਵੇ ਹੋਰ ਵੀ ਆ ਜਾਣਗੇ। ਸੋ ਇਹ ਹਾਲਾਤ ਬਣੇ ਹੋਏ ਨੇ ਪੰਜਾਬ ਦੇ। ਪਰ ਆਪਾਂ ਜਿਹੜੇ ਲੋਕ ਉਦੋਂ ਕਹੇ ਸੀਗੇ ਕਿ ਪੰਜਾਬ ਦੇ ਵਿੱਚ ਤੁਸੀਂ ਭੰਡੋ ਨਾ, ਤੁਸੀਂ ਪੰਜਾਬ ਦੇ ਨਿੰਦਕ ਹੈ, ਤੁਸੀਂ ਪੰਜਾਬ ਦੇ ਦੋਖੀ ਹੈ, ਤੁਸੀਂ ਇਹਦੀ ਬੇਇੱਜ਼ਤੀ ਕਰ ਰਹੇ ਹੋ, ਬੜੀ ਮਾਫੀ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਲੋਕ ਇਸ ਬਿਮਾਰੀ ਦੀ, ਇਸ ਅਲਾਮਤ ਦੀ ਭੇਂਟ ਚੜ੍ਹ ਚੁੱਕੇ ਹੈ। ਪਰ ਆਪਾਂ ਹਜੇ ਵੀ ਨਹੀਂ ਕਹਿੰਦੇ ਕਿ ਕੁਛ ਚੰਗਾ ਜਾਂ ਗਲਤ ਹੋਇਆ। ਆਪਾਂ ਕਹਿੰਦੇ ਕਿ ਇਹ ਭਾਵੇਂ ਸੁੱਚਾ ਸਿੰਘ ਲੰਗਾਹ ਦਾ ਮੁੰਡਾ, ਚਾਹੇ ਕਿਸੇ ਹੋਰ ਦਾ, ਉਹਦੀ ਜਾਨ ਨਹੀਂ ਜਾਣੀ ਚਾਹੀਦੀ। ਸਾਡੇ ਕਿਸੇ ਵੀ ਨੌਜਵਾਨ ਦੀ ਮੌਤ ਚਿੱਟੇ ਨਾਲ ਨਹੀਂ ਹੋਣੀ ਚਾਹੀਦੀ। ਜਾਂਦੇ ਜਾਂਦੇ ਇੱਕ ਖਬਰ ਲਾਹੌਰ ਤੋਂ ਸਾਂਝੀ ਕਰਦੇ ਹਾਂ। ਸਿੱਖ ਪਰਿਵਾਰ ਲਾਹੌਰ ਦੇ ਬਾਹਰ ਇਫਤਾਰ ਲੰਗਰ ਚਲਾ ਰਿਹਾ। 2 ਦਹਾਕਿਆਂ ਤੋਂ ਇਹ ਗਰੀਬ ਤੇ ਲੋੜਵੰਦਾਂ ਦੀ ਮਦਦ ਕਰ ਰਿਹਾ। ਜਤਿੰਦਰਜੀਤ ਸਿੰਘ ਲਾਹੌਰ ਦੇ ਵਿੱਚ ਇਹਨਾਂ ਦਾ ਨਾਮ ਦੱਸਿਆ ਗਿਆ। ਇਹਨਾਂ ਦਾ ਪਰਿਵਾਰ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਅਨੋਖੀ ਰਵਾਇਤ, ਜੋ ਕਿ ਉਹਨਾਂ ਦੇ ਵਿਸ਼ਵਾਸ ਤੇ ਸਿਧਾਂਤਾਂ ਤੋਂ ਪ੍ਰੇਰਿਤ ਹੈ, ਉਹਦੀ ਪਾਲਣਾ ਕਰਦਿਆਂ ਇਫਤਾਰ ਲੰਗਰ ਲਾਉਂਦਾ ਆ ਰਿਹਾ ਤੇ ਰਮਜ਼ਾਨ ਦੇ ਮਹੀਨੇ ਦੇ ਦੌਰਾਨ ਗਰੀਬ ਮੁਸਲਮਾਨਾਂ ਨੂੰ ਖਾਣਾ ਮੁਹੱਈਆ ਕਰਵਾਉਂਦਾ ਹੈ। ਜਤਿੰਦਰ ਸਿੰਘ ਦੇ ਪਰਿਵਾਰ ਨੇ ਇਸ ਵਾਰ ਵੀ ਰਮਜ਼ਾਨ ਦੀ ਬੁਰਕੀ ਇਲਾਕੇ ਦੇ ਵਿੱਚ ਇਫਤਾਰ ਲੰਗਰ ਲਾਇਆ। ਬੁਰਕੀ ਇਲਾਕਾ ਲਾਹੌਰ ਸ਼ਹਿਰ ਤੋਂ ਲਗਭਗ ਅੱਧੇ ਘੰਟੇ ਦੀ ਦੂਰੀ ਤੇ ਸਥਿਤ ਹੈ। ਜਤਿੰਦਰ ਸਿੰਘ 38 ਸਾਲ ਦਾ ਫਾਰਮਾਸਿਸਟ ਹੈ ਤੇ ਇਹਦਾ ਪਰਿਵਾਰ
ਪਿਸ਼ਾਵਰ ਦੇ ਵਿੱਚ ਵੱਧਦੀਆਂ ਦਹਿਸ਼ਤੀ ਘਟਨਾਵਾਂ ਕਰਕੇ ਸਿੱਖ ਪਰਿਵਾਰਾਂ ਨੂੰ ਖਤਰੇ ਦੇ ਮੱਦੇਨਜ਼ਰ ਲਾਹੌਰ ਆ ਗਿਆ ਸੀ। ਪਿਛਲੇ ਸਾਲ ਲਾਹੌਰ ਆਉਣ ਤੋਂ ਪਹਿਲਾਂ ਜਤਿੰਦਰ ਸਿੰਘ ਦੀ ਪਿਸ਼ਾਵਰ ਦੇ ਵਿੱਚ ਦਵਾਈਆਂ ਦੀ ਦੁਕਾਨ ਸੀ ਤੇ ਉਹ ਇੱਕ ਹਕੀਮ ਵਜੋਂ ਪ੍ਰੈਕਟਿਸ ਕਰਦਾ ਸੀ। ਉਹਨੇ ਆਪਣਾ ਕਲੀਨਿਕ ਖੋਲ੍ਹਿਆ ਤੇ ਪ੍ਰੈਕਟਿਸ ਸ਼ੁਰੂ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।